Indian democracy, Indian democracy, India out of, India out of. 26 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਦੇ ਸੱਦੇ ਉੱਤੇ ਦੁਨੀਆ ਭਰ ਵਿੱਚ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ। ਨਿਊਯਾਰਕ, ਵਾਸ਼ਿੰਗਟਨ ਡੀਸੀ, ਸੈਨ ਫਰਾਂਸਿਸਕੋ, ਹਿਊਸਟਨ, ਸ਼ਿਕਾਗੋ, ਓਟਾਵਾ ਦੀਆਂ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਅੱਗੇ ਸਿੱਖ ਸੰਗਤਾਂ, ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲਿਆਂ, ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਦੁਆਰਾ ਸਾਂਝੇ ਤੌਰ ਤੇ ਵੱਡੇ ਮੁਜ਼ਾਹਰਿਆਂ ਵਿੱਚ ਲੋਕਾਂ ਨੇ ਬਹੁਤ ਜਜ਼ਬੇ ਨਾਲ ਹਿੱਸਾ ਲਿਆ। ਮੋਹਾਲੀ, ਚੰਡੀਗੜ੍ਹ ਵਿੱਚ ਹੋਏ ਇਤਿਹਾਸਿਕ ਕੌਮੀ ਇਨਸਾਫ ਮਾਰਚ, ਜਿਸ ਵਿੱਚ ਲੱਖਾਂ ਸਿੱਖ ਸੰਗਤਾਂ, ਇਨਸਾਫ ਪਸੰਦ ਲੋਕਾਂ ਅਤੇ ਹੋਰ ਭਾਈਚਾਰਿਆਂ ਨੇ ਹਿੱਸਾ ਲਿਆ। ਉਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਅਤੇ ਹੋਰ ਦੇਸ਼ਾਂ ਵਿੱਚ ਵੀ ਭਾਰਤ ਦੁਆਰਾ ਸਿੱਖਾਂ ਅਤੇ ਘੱਟ ਗਿਣਤੀਆਂ ਦੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਧੱਕਿਆਂ ਵਿਰੁੱਧ ਜ਼ੋਰਦਾਰ ਭਰਵੇਂ ਰੋਸ ਮੁਜ਼ਾਹਰੇ ਹੋਏ। ਦੁਨੀਆ ਭਰ ਵਿੱਚ ਇੱਕੋ ਸਮੇਂ ਹੋਏ ਇਨ੍ਹਾਂ ਸਾਰੇ ਮਾਰਚਾਂ ਅਤੇ ਮੁਜ਼ਾਹਰਿਆਂ ਨੇ ਭਾਰਤ ਦੀਆਂ ਸਰਕਾਰਾਂ ਅਤੇ ਖੋਖਲੇ ਸਿਸਟਮ ਦੀ ਪੋਲ ਖੋਲ੍ਹਦਿਆਂ ਉਹਨਾਂ ਨੂੰ ਕੰਬਣੀ ਛੇੜ ਦਿੱਤੀ ਹੈ। ਸਮੁੱਚੇ ਰੂਪ ਵਿੱਚ ਇਨਸਾਫ ਪਸੰਦ ਲੋਕਾਂ ਦਾ ਦੁਨੀਆ ਭਰ ਵਿੱਚ ਸੜਕਾਂ ਤੇ ਆ ਕੇ ਭਾਰਤੀ ਸਰਕਾਰ ਅਤੇ ਸਿਸਟਮ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਲਾਮਬੰਦ ਹੋਣਾ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਣ ਵਾਲੇ ਵੱਡੇ ਬਦਲਾਅ ਵੱਲ ਵੀ ਇਸ਼ਾਰਾ ਕਰ ਰਿਹਾ ਲੱਗਦਾ ਹੈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਦੀਆਂ ਮੌਜੂਦਾ ਸਰਕਾਰਾਂ ਵਿਰੁੱਧ ਉੱਠ ਰਹੇ ਇਸ ਲੋਕ ਰੋਹ ਦੇ ਸਾਹਮਣੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਰੋਹ ਦਾ ਮੋਰਚੇ ਦੇ ਰੂਪ ਵਿੱਚ ਹੋਰ ਪ੍ਰਚੰਡ ਹੋਣ ਦੇ ਆਸਾਰ ਨੂੰ ਵੇਖਦਿਆਂ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਕੌਮੀ ਇਨਸਾਫ ਮੋਰਚੇ ਦੀਆਂ ਹੱਕੀ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜ਼ਿਆਦਾ ਵੱਡੀ ਗਿਣਤੀ ਵਿੱਚ ਲੋਕ ਇਸ ਮੋਰਚੇ ਨਾਲ ਜੁੜਨਗੇ ਅਤੇ ਭਾਰਤ ਦੇ ਕਾਨੂੰਨ ਦੇ ਤਹਿਤ ਅਦਾਲਤਾਂ ਅਤੇ ਸਰਕਾਰਾਂ ਦੇ ਦੋਹਰੇ ਕਿਰਦਾਰ ਵਾਲੇ ਘਿਨੌਣੇ ਚਿਹਰੇ ਨੂੰ ਦੁਨੀਆ ਸਾਹਮਣੇ ਉਘੜਦਿਆਂ ਸਮਾਂ ਨਹੀਂ ਲੱਗੇਗਾ। ਇਨਸਾਫ ਅਤੇ ਮਨੁੱਖੀ ਹੱਕਾਂ ਲਈ ਉੱਠੀ ਇਹ ਆਵਾਜ਼ ਸਰਕਾਰਾਂ ਬਦਲਾਉਣ ਤੋਂ ਲੈ ਕੇ ਕਿਸੇ ਹੋਰ ਵੱਡੇ ਬਦਲ ਦਾ ਕਾਰਨ ਵੀ ਬਣ ਸਕਦੀ ਹੈ। Today, even in America, at 5 places in front of Indian Embassy in Washington DC, in front of Indian Consulate in Chicago, in front of Indian Consulate in Houston, in front of Indian Consulate in San Francisco, huge protests are being held. In Punjab, a huge Insaf march on the roads of Chandigarh, where thousands of Sikhs participated, as the focus this year is on the political prisoners. More than a dozen Sikh political prisoners, those who have completed their sentences given by the Indian courts, some even more than 30 years, have not been released yet. On the other hand, since 2015, when for the first time our eternal Guru Granth Sahib Sarup was stolen from Burj Jawar Singh Wala, then its holy pages were scattered in the streets of Bargadi, and peacefully protesting Sikhs were butchered under the command of Sumed Saini, the DGP of Indian Police at that time. 2 Singhs were martyred in Babel Kala, dozens of them were wounded, and since 2015, hundreds of desecration of Guru Granth Sahib events has happened in Punjab. So the thousands of Sikhs, those who have started a Qawmi Morcha since January 7th, very clear message: release our political prisoners, punish those who have desecrated Guru Granth Sahib, they should be held accountable. But as yesterday in a referendum march, Khalistan referendum march in Amritsar, it has been demanded that now in Punjab a referendum should happen under the auspices of United Nations. ਅੱਜ ਨਿਊਯਾਰਕ ਦੀ ਧਰਤੀ ਤੇ 26 ਜਨਵਰੀ ਦਾ ਦਿਨ ਕਾਲੇ ਦਿਨ ਵਜੋਂ ਅਤੇ ਜਿਹੜੇ ਚੰਡੀਗੜ੍ਹ ਦੇ ਵਿੱਚ ਆਪਣੇ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੇ ਧਰਨਾ ਲੱਗਿਆ ਹੋਇਆ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਬ ਦੇ ਸੰਬੰਧ ਵਿੱਚ ਅਤੇ ਜਿਹੜੇ ਬੰਦੀ ਸਿੰਘ ਦੀ ਰਿਹਾਈ ਲਈ ਉਹਨਾਂ ਦੇ ਲਈ ਮੋਰਚਾ ਲੱਗਿਆ ਹੋਇਆ ਉਹਦੇ ਸੰਬੰਧ ਦੇ ਵਿੱਚ ਉਹਦੀ ਸਪੋਰਟ ਦੇ ਵਿੱਚ ਆ ਨਿਊਯਾਰਕ ਦੇ ਵਿੱਚ ਗੁਰੂ ਘਰਾਂ ਤੋਂ ਟਰਾਈ ਸਟੇਟ ਦੀਆਂ ਸੰਗਤਾਂ ਪਹੁੰਚੀਆਂ ਹੋਈਆਂ ਹਨ ਕਿਉਂਕਿ ਭਾਰਤ ਸਰਕਾਰ ਸਿੱਖਾਂ ਦਾ ਧੱਕਾ ਕਰ ਰਹੀ ਆ ਉਸ ਧਰਤੀ ਤੇ ਵੱਡੇ ਵੱਡੇ ਬਲਾਤਕਾਰੀ ਰਾਮ ਰਹੀਮ ਜਾਂ ਹੋਰ ਜਿਨ੍ਹਾਂ ਨੂੰ ਪਰੋਲਾਂ ਤੇ ਛੱਡਿਆ ਜਾ ਰਿਹਾ ਪਰ ਸਾਡੇ ਸਿੰਘ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਆਪਣੇ ਸ੍ਰੀ ਅਕਾਲ ਤਖ਼ਤ ਦੀ ਖਾਤਰ ਲੜਾਈ ਲੜੀ ਜੰਗ ਲੜਿਆ ਉਹਨਾਂ ਨੂੰ ਸਜ਼ਾਵਾਂ ਹੋਈਆਂ ਪਰ ਉਹ ਸਜ਼ਾਵਾਂ ਤੋਂ ਵੀ ਬਾਅਦ ਉਹਨਾਂ ਨੂੰ ਉੱਤੇ 20 ਸਾਲ ਹੋ ਗਏ 23 ਸਾਲ ਹੋ ਗਏ ਜਿਨ੍ਹਾਂ ਨੂੰ ਜੇਲ੍ਹਾਂ 'ਚੋਂ ਨਹੀਂ ਛੱਡਿਆ ਗਿਆ ਉਹਨਾਂ ਲਈ ਜਿਹੜਾ ਮੋਰਚਾ
ਕੌਮੀ ਇਨਸਾਫ ਮੋਰਚਾ ਉਹਦੇ ਲਈ ਅਸੀਂ ਅੱਜ ਇੱਥੇ ਉਹਨਾਂ ਲਈ ਹਾਂ ਦਾ ਨਾਰਾ ਮਾਰ ਲਈ ਇਸ ਭਾਰਤ ਸਰਕਾਰ ਦੀ ਮੈਸੀ ਦੇ ਮੂਹਰੇ ਮੁਜ਼ਾਹਰਾ ਕਰ ਰਹੇ ਹਾਂ ਕਿ ਸਾਡੇ ਭਾਈ ਬੰਦੀ ਸਿੰਘਾਂ ਨੂੰ ਰਿਹਾ ਕਰੋ ਅਤੇ ਜਿਨ੍ਹਾਂ ਨੇ ਭਾਰਤ ਦੀ ਸਰਕਾਰ ਦੇ ਰਾਜ ਮੁਤਾਬਕ ਹੇਠ ਸਾਡੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 100 ਤੋਂ ਵੱਧ ਵਾਰੀ ਬੇਅਦਬੀ ਹੋ ਚੁੱਕੀਆਂ ਹਨ। ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ, ਸਿੱਖਾਂ ਨਾਲ ਧੱਕਾ ਹੋ ਰਿਹਾ, ਉਸ ਦੇ ਸੰਬੰਧ ਵਿੱਚ ਅਸੀਂ ਪਹੁੰਚੇ ਹਾਂ। ਸਾਨੂੰ ਇਨਸਾਫ ਚਾਹੀਦਾ ਹੈ। ਸਿੱਖ ਜਿਹੜੇ ਨੇ ਉਹ ਇਕੱਲੇ ਸਿੱਖਾਂ ਦੇ ਲਈ ਇਨਸਾਫ ਨਹੀਂ ਮੰਗਦੇ, ਅਸੀਂ ਸਾਰੀ ਜਿੰਨੇ ਵੀ ਧਰਮ ਨੇ ਸਾਰਿਆਂ ਦੇ ਲਈ ਜਸਟਿਸ ਮੰਗਦੇ ਹਾਂ, ਸਾਰਿਆਂ ਦੇ ਲਈ ਸਰਬੱਤ ਦਾ ਭਲਾ ਮੰਗਦੇ ਹਾਂ। ਇਹ ਕੋਈ ਸਾਡੀ ਡਿਮਾਂਡ ਨਹੀਂ ਕਿ ਸਾਡਾ ਫੰਡਾਮੈਂਟਲ ਬੇਸਿਕ ਰਾਈਟ ਆ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਫਰੀडम ਚਾਹੀਦੀ ਆ। ਸੋ ਸਿੱਖ ਜਿਹੜੇ ਨੇ ਆਪਣੀ ਫਰੀडम ਵਾਸਤੇ ਸਟਰਗਲ ਕਰ ਰਹੇ ਨੇ ਪਿਛਲੇ 35-37 ਸਾਲ ਤੋਂ। ਅੱਜ ਅਸੀਂ ਇੱਥੇ ਜਿਹੜਾ ਸਪੈਸੀਫਿਕਲੀ ਜਿਹੜੇ ਨੌਜਵਾਨ ਮੁੰਡੇ ਜੁਝਾਰੂ ਸਿੰਘ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਜ਼ਾਲਮਾਂ ਨੂੰ ਸਜ਼ਾ ਦੇਣ ਲਈ ਜੇਲ੍ਹਾਂ ਵਿੱਚ ਗਏ ਸੀ, ਅੱਜ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਤਕਰੀਬਨ 20 ਸਾਲ ਜਿਹੜੇ ਨੇ ਉਹਨਾਂ ਨੂੰ ਆਪਣੇ ਸਜ਼ਾ ਤੋਂ ਉੱਪਰ ਟਾਈਮ ਹੋ ਚੁੱਕਾ ਹੈ। ਅੱਜ ਅਸੀਂ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਦੁਨੀਆ ਨੂੰ ਦੱਸਣ ਲਈ ਅੱਜ ਇੱਥੇ ਮੈਨਹਟਨ ਦੇ ਵਿੱਚ ਪਹੁੰਚੇ ਹਾਂ। ਅੱਜ ਦਾ ਦਿਨ ਸਿੱਖਾਂ ਲਈ ਕਾਲਾ ਦਿਨ, ਜਦੋਂ ਸੋ ਕਾਲਡ ਆਜ਼ਾਦੀ ਹਿੰਦੁਸਤਾਨ ਨੂੰ ਮਿਲੀ। ਅਸੀਂ ਦੋਹਰੇ ਗੁਲਾਮ ਹੋ ਗਏ ਕਾਲੇ ਲੋਕਾਂ ਦੇ, ਕਾਲੇ ਬ੍ਰਾਹਮਣ ਦੇ ਕੀਤੇ ਧੱਕਿਆਂ ਦੇ ਵਿਰੁੱਧ ਸਾਰਾ ਸਿੱਖ ਜਗਤ ਅੱਜ ਰੋਸ ਪ੍ਰਗਟ ਕਰ ਰਿਹਾ। ਇਹ ਇੱਕ ਬੜਾ ਲੰਮਾ ਤੇ ਬਹੁਤ ਚਿਰ ਦਾ ਲਟਕਦਾ ਮਸਲਾ ਆ, ਜਿਹਨੂੰ ਜਾਣ ਬੁੱਝ ਕੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹ ਲਟਕਾ ਰਹੀ ਆ। ਉਹ ਸਿੱਖਾਂ ਦਾ ਇਮਤਿਹਾਨ ਲੈਂਦੇ ਨੇ ਵਾਰ-ਵਾਰ। ਮੇਰਾ ਖਿਆਲ 'ਚ ਜਿਹੜੀ ਇਹ ਇੱਕ ਨੀਤੀ ਆ ਉਹਨਾਂ ਦੀ, ਇਹਨੂੰ ਬਹੁਤ ਚਿਰ ਹੋ ਗਿਆ ਉਹਨਾਂ ਨੂੰ ਯੂਜ਼ ਕਰਦਿਆਂ ਨੂੰ। ਇਹ ਸਮਾਂ ਆ ਕਿ ਉਹ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਹੈਗਾ ਆ ਸਿੱਖਾਂ ਦਾ ਹੋਰ ਇਮਤਿਹਾਨ ਨਾ ਲੈਣ।